14 ਜਨਵਰੀ 2014 ਨੂੰ ਬਠਿੰਡਾ ਦੀ ਇੱਕ ਅਦਾਲਤ ਨੇ ਸਿੱਖ ਨੌਜਵਾਨ ਪਰਮਜੀਤ ਸਿੰਘ ਪੰਮਾ ਨੂੰ ਪੰਜਾਬ ਪੁਲਿਸ ਵੱਲੋਂ ਚੁੱਕ ਕੇ ਲਾਪਤਾ ਕਰਨ ਦੇ ਮਾਮਲੇ ਵਿੱਚ ਫੈਸਲਾ ਸੁਣਾਉਂਦਿਆਂ 8 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 1990 ਦੌਰਾਨ ਪੰਜਾਬ ਵਿੱਚ ਵਾਪਰੇ ਮਨੁੱਖੀ ਹੱਕਾਂ ਦੇ ਘਾਣ ਨਾਲ ਸੰਬੰਧਿਤ ਇਸ ਮਾਮਲੇ ਨੂੰ ਨਤੀਜੇ ਤੱਕ ਪਹੁੰਚਦੇ 22 ਸਾਲ ਦਾ ਲੰਮਾ ਸਮਾਂ ਲੱਗਾ। ਇਹਨਾਂ 22 ਸਾਲਾਂ ਦੌਰਾਨ ਦੋਸ਼ੀ ਪੁਲਿਸ ਅਫਸਰਾਂ ਦੀ ਪੂਰੀ ਤਰ੍ਹਾਂ ਪੁਸ਼ਤ ਪਨਾਹੀ ਹੁੰਦੀ ਰਹੀ। ਦੋਸ਼ੀ ਪੁਲਿਸ ਵਾਲੇ ਫੈਸਲਾ ਆਉਣ ਦੇ ਦਿਨ ਤੱਕ ਨੌਕਰੀ ਉੱਤੇ ਬਹਾਲ ਰਹੇ ਅਤੇ ਤਰੱਕੀਆਂ ਹਾਸਲ ਕਰਦੇ ਰਹੇ। ਇਹਨਾਂ ਹਾਲਤਾਂ ਵਿੱਚ ਇਸ ਮੁਕੱਦਮੇ ਨੂੰ ਅੰਜਾਮ ਤੱਕ ਲੈ ਕੇ ਜਾਣਾ ਇੱਕ ਬਹੁਤ ਵੱਡੀ ਅਤੇ ਸਿਰੜ ਵਾਲੀ ਲੜਾਈ ਸੀ, ਜੋ ਕਿ ਪਰਮਜੀਤ ਸਿੰਘ ਦੇ ਬਜ਼ੁਰਗ ਪਿਤਾ ਸਰਦਾਰ ਗੁਰਦਿੱਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲੜੀ ਗਈ। ਇਹ ਦਸਤਾਵੇਜ਼ੀ ਜ਼ੁਲਮ ਵਿਰੁੱਧ ਅਤੇ ਨਿਆਂ ਹਾਸਲ ਕਰਨ ਲਈ ਲੜੀ ਗਈ ਉਸੇ ਲੜਾਈ ਨੂੰ ਸੰਸਾਰ ਸਾਹਮਣੇ ਲਿਆਉਣ ਅਤੇ ਬਿਆਨ ਕਰਨ ਦਾ ਇੱਕ ਉਪਰਾਲਾ ਹੈ। ਬਾਪੂ ਗੁਰਦਿੱਤ ਸਿੰਘ ਦਾ ਪਰਿਵਾਰ ਬਠਿੰਡਾ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਨਗਰ ਇਲਾਕੇ ਵਿੱਚ ਰਹਿਣ ਵਾਲਾ ਇੱਕ ਸਧਾਰਨ ਪੰਜਾਬੀ ਪਰਿਵਾਰ ਸੀ। ਸਰਦਾਰ ਗੁਰਦਿੱਤ ਸਿੰਘ ਦੇ 3 ਪੁੱਤਰ ਸਨ। ਪਿਛਲੀ ਕੁਝ ਪੀੜ੍ਹੀਆਂ ਤੋਂ ਇਹ ਪਰਿਵਾਰ ਖੱਬੇ ਪੱਖੀ ਵਿਚਾਰਾਂ ਦਾ ਧਾਰਨ ਸੀ, ਪਰ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਅਤੇ ਨਵੰਬਰ 1984 ਦੇ ਕਤਲੇਆਮ ਤੋਂ ਬਾਅਦ ਪਰਮਜੀਤ ਸਿੰਘ ਵਿੱਚ ਵਿਚਾਰਾਂ ਦੇ ਪੱਧਰ ਉੱਤੇ ਵੱਡੀ ਤਬਦੀਲੀ ਆਈ ਤੇ ਉਹ ਇੱਕ ਅੰਮ੍ਰਿਤਧਾਰੀ ਸਿੰਘ ਸੱਜ ਗਿਆ। ਸਰਦਾਰ ਗੁਰਦਿੱਤ ਸਿੰਘ ਅਸਲਾ ਡਿਪੂ ਬਠਿੰਡਾ ਵਿਖੇ ਨੌਕਰੀ ਕਰਦੇ ਸਨ ਤੇ ਉਹਨਾਂ ਦੇ 2 ਪੁੱਤਰਾਂ ਪਰਮਜੀਤ ਸਿੰਘ ਅਤੇ ਬਲਜੀਤ ਸਿੰਘ ਨੂੰ ਵੀ ਉੱਥੇ ਨੌਕਰੀ ਮਿਲ ਗਈ। ਇਸ ਪਰਿਵਾਰ ਦੀ ਬੀਬੀ ਵਾਲਾ ਚੌਂਕ ਬਠਿੰਡਾ ਵਿਖੇ ਇੱਕ ਆਟਾ ਚੱਕੀ ਵੀ ਸੀ। ਸਾਲ 1990 ਦੇ ਦੌਰਾਨ ਅਜਿਹਾ ਦੌਰ ਸੀ ਕਿ ਪੰਜਾਬ ਅੰਦਰ ਮਨੁੱਖੀ ਹੱਕਾਂ ਦਾ ਵੱਡੇ ਪੱਧਰ ਉੱਤੇ ਘਾਣ ਹੋ ਰਿਹਾ ਸੀ। ਜੂਨ ਅਤੇ ਨਵੰਬਰ 1984 ਦੀਆਂ ਘਟਨਾਵਾਂ ਤੋਂ ਬਾਅਦ ਉੱਠੀ ਹਥਿਆਰਬੰਦ ਲਹਿਰ ਆਖਰੀ ਪਲਾਂ ਉੱਤੇ ਸੀ। ਇਸ ਦੌਰਾਨ ਪੁਲਿਸ ਵੱਲੋਂ ਬਹੁਤ ਸਾਰੇ ਸਿੱਖ ਨੌਜਵਾਨਾਂ, ਜੋ ਕਿ ਨਾ ਤਾਂ ਹਥਿਆਰਬੰਦ ਸਨ ਤੇ ਨਾ ਹੀ ਰੂਪੋਸ਼ ਸਨ, ਨੂੰ ਚੁੱਕ ਕੇ ਜ਼ਬਰਦਸਤੀ ਲਾਪਤਾ ਕਰ ਦਿੱਤਾ। ਅਜਿਹੇ ਹਾਲਤਾਂ ਤਹਿਤ ਹੀ ਜੁਲਾਈ 1992 ਵਿੱਚ ਬਠਿੰਡਾ ਮਾਨਸਾ ਵਿੱਚ ਤਤਕਾਲੀ ਪੁਲਿਸ ਅਫਸਰ ਗੁਰਜੀਤ ਸਿੰਘ ਵੱਲੋਂ ਨੌਕਰੀ ਪੇਸ਼ਾ ਕਈ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। 1992 ਦੇ ਵਿੱਚ ਇੱਕ ਐਸਾ ਕਹਿਰ ਚੱਲਿਆ, ਮੁੱਖ ਮੰਤਰੀ ਬੇਅੰਤ ਸਿੰਘ ਨੇ ਐਸਾ ਕਹਿਰ ਚਲਾਇਆ ਕਿ ਇੱਥੇ ਵੱਡੀ ਤਾਦਾਦ ਵਿੱਚ ਨੌਜਵਾਨਾਂ ਨੂੰ ਕਤਲ ਕੀਤਾ ਗਿਆ। ਉਹਦੇ ਵਿੱਚ ਇੱਕ ਪਰਮਜੀਤ ਸਿੰਘ ਵੀ ਸੀ ਔਰ ਹੋਰ ਵੀ ਬਹੁਤ ਸਰਕਾਰੀ ਮੁਲਾਜ਼ਮ ਵਿਦਨ ਏ ਵੀਕ ਇੱਕ ਹਫ਼ਤੇ ਦੇ ਵਿੱਚ ਚੱਕ ਕੇ ਲਾਪਤਾ ਕੀਤੇ ਗਏ ਔਰ ਡਿਊਟੀਆਂ ਤੋਂ ਚੱਕੇ ਗਏ। ਉਹਦੇ ਵਿੱਚ 17 ਜੁਲਾਈ ਨੂੰ ਪਰਮਜੀਤ ਸਿੰਘ, ਜੋ ਮਨੀਸ਼ਨ ਡਿਪੂ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੂੰ ਆਪਣੀ ਚੱਕੀ ਤੋਂ ਸਵੇਰੇ 7:30 ਵਜੇ ਗੁਰਜੀਤ ਸਿੰਘ DSP, ਉਸ ਟਾਈਮ ਗੁਰਜੀਤ ਸਿੰਘ ਇੰਸਪੈਕਟਰ ਹੁੰਦਾ ਸੀ, ਆਪਣੇ ਸਾਥੀਆਂ ਸਮੇਤ ਆ ਕੇ ਉਹਨਾਂ ਨੂੰ ਲੈ ਗਏ। ਮੈਥੋਂ 3-4 ਸਾਲ ਛੋਟੇ ਸੀਗੇ ਤੇ ਉਹ ਮਤਲਬ ਨੌਕਰੀ ਤੇ ਲੱਗੇ ਹੋਏ ਸੀ ਮਨੀਸ਼ਨ ਡਿਪੂ 'ਚ। ਅਸੀਂ 3 ਭਾਈ ਹਾਂ ਜੀ। ਮੈਂ ਸਭ ਤੋਂ ਵੱਡਾ ਮੈਂ ਸੀ, ਉਦੋਂ ਛੋਟੇ ਪਰਮਜੀਤ ਸੀ, ਉਦੋਂ ਛੋਟੇ ਸਰਬਜੀਤ ਸਿੰਘ ਹੈ ਛੋਟੇ ਭਾਈ। ਤੇ ਉਹ ਮਤਲਬ ਨੌਕਰੀ ਤੇ ਲੱਗੇ, ਇਕੱਠੀ ਨੌਕਰੀ ਤੇ ਲੱਗੇ ਸੀ। ਮੈਂ ਉੱਥੋਂ 100 ਦੀ ਬਾਅਦ 'ਚ ਲੱਗਾ ਸੀ, ਉਹ ਪਹਿਲਾਂ ਲੱਗ ਗਈ ਮੇਰੇ ਤੋਂ 2-3 ਮਹੀਨੇ। ਉਦੋਂ ਜਦੋਂ ਉਹਨਾਂ ਨੂੰ ਚੱਕਿਆ ਹੈਗਾ, ਉਹ ਮਤਲਬ ਉਦੋਂ ਉਹਨਾਂ ਦੀ 10 ਸਾਲ ਦੀ ਸਰਵਿਸ ਸੀਗੀ। ਹਾਂਜੀ, 10 ਸਾਲ ਹੋ ਗਏ ਸੀ। ਉਦੋਂ ਬਾਅਦ ਫਿਰ ਜਦੋਂ ਚੱਕ ਕੇ ਲਗਾਏ, ਉਦੋਂ ਵੀ ਸਾਨੂੰ ਤਾਂ ਉਹਨਾਂ ਨੇ ਇਹੀ ਕਿਹਾ ਸੀ ਵੀ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਜੀ। ਆਪਣੀ ਦੁਕਾਨ ਹੈ ਕਿ ਚੌਂਕ 'ਚ, ਬੀਬੀ ਵਾਲਾ ਚੌਂਕ ਚੱਕੀ ਸੀਗੀ, ਆਟਾ ਚੱਕੀ ਹਜੇ ਵੀ ਹੈਗੀ। ਉੱਥੋਂ ਮਤਲਬ ਸੰਗਤ ਵੀ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ। ਪੁਲਿਸ ਵਾਲੇ ਸੀ ਉਹ ਸਿਵਲ ਵਰਦੀ ਜੀ, ਕੱਪੜੇ ਦੂਜੇ ਨਹੀਂ ਸੀ ਵਰਦੀ ਵਾਲੇ ਜੀ। ਉਹਨੂੰ ਬੈਠਾ ਸੀ, ਉਹ ਅਖਬਾਰ ਪੜ੍ਹੀ ਜਾਂਦੇ, ਉਹਨੂੰ ਕਹਿੰਦੇ ਵੀ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ਤੇ ਸਾਡੇ ਨਾਲ ਚੱਲ। ਉਹ ਕਹਿੰਦਾ ਵੀ ਠੀਕ ਹੈ ਚੱਲ ਵੜੋ। ਉਹਨੇ ਡੰਟੀ, ਉਹ ਕਹਿੰਦਾ ਮੈਂ ਕੌਣ, ਤੂੰ ਪਹਿਲਾਂ ਦਿਖਾਇਆ ਉਹਨੇ ਪਰਮਜੀਤ, ਤਾਂ ਕਹਿੰਦਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ, ਐਂ ਕਰਕੇ ਮੈਂ ਮਨੀਸ਼ਨ ਡਿਪੂ 'ਚ ਸਰਵਿਸ ਕਰਦਾ। ਡੰਟੀ ਕੱਢ ਦਿਖਾਇਆ, ਡੰਟੀ ਕੱਢ ਉਹਨੇ ਫੜ ਕੇ ਜੇਬ 'ਚ ਪਾ ਲਿਆ ਗੁਰਜੀਤ ਸਿੰਘ ਨੇ। ਇੰਸਪੈਕਟਰ ਸੀ ਉਦੋਂ, ਤੇ ਉਹਨੂੰ ਨਾਲ ਲੈ ਕੇ ਕਾਰ 'ਚ ਪਾ ਕੇ ਇੱਧਰ ਨੂੰ ਆ ਗਏ ਆਪਣੇ ਘਰ ਵੱਲ ਨੂੰ। ਆਪਣੇ ਘਰੇ ਆ ਕੇ ਘਰੇ ਤਾਂ ਆਏ ਨਹੀਂ ਜੀ, ਸਿੱਧੇ ਹੀ ਲੰਘ ਗਏ ਮਗਰੇ। ਮੈਂ ਸਕੂਟਰ ਤੇ, ਉਹਨਾਂ ਦੇ ਮਗਰੇ ਹੀ ਮੈਂ ਸਕੂਟਰ ਤੇ ਆ ਗਿਆ। ਚਲੋ ਮੈਂ ਘਰੇ ਆ ਗਿਆ, ਉਹ ਸਿੱਧੇ ਲੰਘ ਗਏ ਉਹਨੂੰ ਲੈ ਕੇ। ਉਹ ਸਾਨੂੰ ਇਹ ਵੀ ਨਹੀਂ ਪਤਾ ਵੀ ਗਏ ਕਿੱਥੇ। ਉਦੋਂ ਬਾਅਦ 'ਚ ਪਤਾ ਲੱਗਾ ਵੀ ਉਹ ਬੱਲੂਆਂ ਨੇ ਲੈ ਗਏ ਸੀ ਉਹਨੂੰ। ਪੁਲਿਸ ਵੱਲੋਂ ਪਰਮਜੀਤ ਸਿੰਘ ਨੂੰ ਉਸ ਵੇਲੇ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂ ਕਿ ਉਹ ਬੀਬੀ ਵਾਲਾ ਚੌਂਕ ਸਥਿਤ ਆਪਣੀ ਆਟਾ ਚੱਕੀ ਉੱਤੇ ਅਖਬਾਰ ਪੜ੍ਹ ਰਿਹਾ ਸੀ। ਉਸਨੇ ਪੁਲਿਸ ਨੂੰ ਆਪਣੀ ਸ਼ਨਾਖਤ ਲਈ ਅਸਲਾ ਡਿਪੂ ਦੀ ਨੌਕਰੀ ਵਾਲਾ ਸ਼ਨਾਖਤ ਪੱਤਰ ਵੀ ਵਿਖਾਇਆ ਸੀ, ਪਰ ਪੁਲਿਸ ਉਸ ਨੂੰ ਇਹ ਕਹਿ ਕੇ ਲੈ ਗਈ ਸੀ ਕਿ ਉਸਦੇ ਘਰ ਦੀ ਤਲਾਸ਼ੀ ਲੈਣੀ ਹੈ। ਪਰ ਪੁਲਿਸ ਵੱਲੋਂ ਉਸ ਨੂੰ ਘਰ ਲਿਜਾਣ ਦੀ ਬਜਾਏ
ਉਸ ਨੂੰ ਬੱਲੂਆਣਾ ਥਾਣੇ ਵਿੱਚ ਲਿਜਾ ਕੇ ਤਸ਼ੱਦਦ ਕੀਤਾ ਗਿਆ। ਹਾਂਜੀ, ਮੇਰੇ ਇਹ ਸਾਲਾ ਸਾਹਿਬ ਸੀਗੇ ਜੀ। ਤੇ ਜਦੋਂ ਇਹ ਘਟਨਾ ਵਾਪਰੀ 17 ਤਰੀਕ ਨੂੰ, ਉਦੋਂ ਇਹਨਾਂ ਨੇ ਪਹਿਲਾਂ ਇੱਥੇ ਨੱਠ ਭੱਜ ਕੀਤੀ। ਤੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਪੁਲਿਸ ਵੀ ਉਹਨਾਂ ਆਸੇ ਪਾਸੇ ਕਿਤੇ ਲੈ ਗਈ ਹੈ, ਇਹਨਾਂ ਨੇ ਸਾਡੇ ਕੋਲੇ ਜਾ ਕੇ ਮਤਲਬ ਦੱਸਿਆ ਵੀ ਐਂ ਕਰਕੇ ਆਪਣੇ ਪਰਮਜੀਤ ਸਿੰਘ ਨੂੰ ਪੁਲਿਸ ਜਿਹੜੀ ਉਹ ਚੱਕ ਕੇ ਲੈ ਗਈ ਹੈ। ਤੇ ਉਸ ਤੋਂ ਬਾਅਦ ਅਸੀਂ ਵੀ ਨੱਠ ਭੱਜ ਕੀਤੀ, ਇਹਨਾਂ ਨੇ ਵੀ ਕੀਤੀ। ਤੇ ਅਸੀਂ ਕਿਤੇ ਕਿਸੇ ਸੂਤਰਾਂ ਰਾਹੀਂ ਜਿਵੇਂ ਪਤਾ ਲੱਗਿਆ ਸਾਨੂੰ ਵੀ ਇੱਥੋਂ ਚੱਕ ਕੇ ਪਹਿਲਾਂ ਇਹਨਾਂ ਨੂੰ ਕੋਤਵਾਲੀ ਲੈ ਕੇ ਗਏ। ਉੱਥੇ ਇੰਸਪੈਕਟਰ ਸੀਗਾ ਚਹਿਲ, ਤੁਸੀਂ ਚਹਿਲ ਬਾਰੇ ਜਾਣਦੇ ਆਪਾਂ ਸਾਰੇ। ਤੇ ਉੱਥੋਂ ਫਿਰ ਇਹ ਬੱਲੂਆਣਾ ਚੌਂਕੀ ਚ ਲੈ ਗਏ ਜੀ। ਬੱਲੂਆਣਾ ਚੌਂਕੀ ਚ ਲਿਜਾ ਕੇ ਇਹਨਾਂ ਨੇ ਬੜਾ ਤਸੱਦਦ ਢਾਇਆ ਉਹਦੇ ਤੇ, ਜਿਹੜਾ ਅਸੀਂ ਉੱਥੋਂ ਆਸੇ ਪਾਸੇ ਪਤਾ ਕੀਤਾ ਵੀ ਘੱਟੋ ਘੱਟ 1 ਕਿਲੋਮੀਟਰ ਤੱਕ ਉਹਦੀ ਆਵਾਜ਼ ਜਾ ਰਹੀ ਸੀ। ਪਰ ਉਹ ਪੁੱਛ ਰਹੇ ਸੀਗੇ ਵੀ ਤੂੰ ਵੀ ਤੇਰਾ ਕੋਈ ਹੋਰ ਨਾਂ ਹੈ ਵੀ ਕਿਵੇਂ ਹੈ। ਉਹ ਕਹਿੰਦਾ ਜੀ ਮੈਂ ਛਾਉਣੀ ਦੇ ਵਿੱਚ ਡਿਊਟੀ ਕਰਦਾ, ਪਰਮਜੀਤ ਸਿੰਘ ਮੇਰਾ ਨਾਂ ਹੈ। ਤੇ ਪਰ ਉਹਨਾਂ ਨੇ ਉਸ ਗੱਲ ਨੂੰ ਮੰਨਿਆ ਨਹੀਂ, ਉਹਦੀ ਖਿੱਚ ਪਾੜ ਕਰੀ ਗਏ। ਖਿੱਚ ਪਾੜ ਕਰਦਿਆਂ ਤੋਂ ਹੀ ਲਗਭਗ 4 ਵਜੇ ਤੱਕ ਉਹਨਾਂ ਦੇ ਦੱਸਣ ਮੁਤਾਬਕ, ਚਹਿਲ ਸਾਹਿਬ ਦੇ ਦੱਸਣ ਮੁਤਾਬਕ, ਵੀ ਸਾਥੋਂ ਇੱਕ ਨਿਰਦੋਸ਼ ਬੰਦਾ ਮਤਲਬ ਮਾਰਿਆ ਗਿਆ। ਭਾਰੀ ਤਸ਼ੱਦਦ ਤੋਂ ਬਾਅਦ ਪੁਲਿਸ ਨੇ ਪਰਮਜੀਤ ਸਿੰਘ ਨੂੰ ਖਤਮ ਕਰ ਦਿੱਤਾ ਅਤੇ ਇਸ ਘਿਨਾਉਣੀ ਕਾਰਵਾਈ ਨੂੰ ਲੁਕਾਉਣ ਲਈ ਇੱਕ ਮਨਘੜਤ ਕਹਾਣੀ ਬਣਾ ਲਈ ਅਤੇ ਪਰਮਜੀਤ ਸਿੰਘ ਦੇ ਪੁਲਿਸ ਹਿਰਾਸਤ ਵਿੱਚੋਂ ਕਥਿਤ ਤੌਰ ਤੇ ਨਿਕਲ ਜਾਣ ਦੀ ਖਬਰ ਪੁਲਿਸ ਵੱਲੋਂ 19 ਜੁਲਾਈ 1992 ਦੇ ਅਖਬਾਰਾਂ ਵਿੱਚ ਛਪਵਾ ਦਿੱਤੀ ਗਈ। ਉਦੋਂ ਬਾਅਦ ਉਹਨੇ ਸ਼ਾਮ ਨੂੰ ਮਤਲਬ ਉਹਨੂੰ ਕਹਿੰਦੇ ਵੀ ਹਥਿਆਰ ਥਰੂ ਬਰਾਮਦ ਕਰਾਉਣੇ ਤੇ ਇੱਥੋਂ ਉਹਨੂੰ ਲੈ ਕੇ ਗਏ ਬਾਹਰ ਨਹਿਰ ਕੰਨੀ, ਝੁੰਬੇ ਵਾਲਾ ਪੁਲ ਹੈ ਜੀ, ਉੱਥੇ ਲੈ ਗਏ ਜੀ। ਉੱਥੇ ਉਦੋਂ ਬਾਅਦ ਦੂਜੇ ਦਿਨ ਤੜਕੇ ਖਾਰਜ ਖਬਰ ਦਿੱਤੀ ਵੀ ਐਂ ਕਰਕੇ ਅਸੀਂ ਲੈ ਕੇ ਆਏ ਸੀਗੇ ਤੇ ਉਹ ਸਾਥੋਂ ਭਗੌੜਾ ਹੋ ਗਿਆ। ਐਂ ਕਰਕੇ ਅਸੀਂ ਹਥਿਆਰ ਬਰਾਮਦ ਕਰਾਉਣ ਜਾ ਰਹੇ ਸੀ ਉੱਥੋਂ, ਉਹ ਸਾਥੋਂ ਭਗੌੜਾ ਹੋ ਗਿਆ ਜੀ। ਉਸ ਤੋਂ ਬਾਅਦ ਇਹਨਾਂ ਨੇ ਰਾਤ ਨੂੰ ਜਾ ਕੇ ਉੱਥੇ ਝੁੰਬੇ ਪੁਲ ਤੇ ਇਹਨਾਂ ਦਾ ਮੁਕਾਬਲਾ ਬਣਾਤਾ। ਪਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਵਾਲੇ ਦਿਨ ਤੋਂ ਸਰਦਾਰ ਗੁਰਦੀਪ ਸਿੰਘ ਤਤਕਾਲੀ ਬਠਿੰਡਾ ਐਸਐਸਪੀ ਨੂੰ ਮਿਲਣ ਲਈ ਉਸ ਦੇ ਦਫ਼ਤਰ ਦੇ ਗੇੜੇ ਮਾਰਦੇ ਰਹੇ। ਉਹਨਾਂ ਨਾਲ ਅਸਲਾ ਡੀਪੂ ਦੇ ਅਫਸਰ ਵੀ ਸਨ, ਪਰ ਐਸਐਸਪੀ ਨੇ ਮਿਲਣ ਦਾ ਸਮਾਂ ਨਾ ਦਿੱਤਾ। ਅਖੀਰ 20 ਜੁਲਾਈ ਨੂੰ ਐਸਐਸਪੀ ਨੂੰ ਮਿਲ ਕੇ ਪਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਲਾਪਤਾ ਕਰਨ ਬਾਰੇ ਅਰਜ਼ੀ ਦਿੱਤੀ, ਪਰ ਇਸ ਉੱਤੇ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਾ ਕੀਤੀ ਗਈ। ਪਰਮਜੀਤ ਜਿਹੜਾ ਇੰਪਲਾਇਡ ਸੀਗਾ ਅਮਨੀਸ਼ਨ ਡਿਪੂ ਦੇ ਵਿੱਚ ਕੈਂਟ ਦੇ ਵਿੱਚ, ਤੇ ਇਹਦਾ ਫਾਦਰ ਵੀ ਉੱਥੇ ਇੰਪਲਾਇਡ ਸੀ। ਉਹਦਾ ਭਰਾ ਨੇ ਜਾ ਕੇ ਦੇਖਿਆ ਵੀ ਘਰੇ ਗਿਆ ਤਾਂ ਪਤਾ ਲੱਗਿਆ ਵੀ ਇਹ ਘਰੇ ਤਾਂ ਲੈ ਕੇ ਨਹੀਂ ਆਏ, ਕਿਤੇ ਪਤਾ ਨਹੀਂ ਹੋਰ ਲੈ ਗਏ ਪੁਲਿਸ ਵਾਲੇ ਕਿੱਥੇ। ਉਹਨੇ ਫਿਰ ਅਮਨੀਸ਼ਨ ਵੀ ਡਿਪੂ ਜਾ ਕੇ ਆਪਦੇ ਫਾਦਰ ਨੂੰ ਦੱਸਿਆ ਵੀ ਆਪ ਉਹਨੂੰ ਪਰਮਜੀਤ ਨੂੰ ਏਦਾਂ ਲੈ ਗਏ ਨਹੀਂ ਗਏ। ਉਹਨਾਂ ਨੇ ਉਹਦੇ ਫਾਦਰ ਨੇ ਉੱਥੇ ਕਰਨਲ ਪਾਸੀ ਸੀ ਆਪਣੇ ਜਿਹੜਾ ਇਹਨਾਂ ਦੀ ਯੂਨੀਅਨ ਸੀ, ਯੂਨੀਅਨ ਦੇ ਸੈਕਟਰੀ ਨੂੰ ਕਿਹਾ। ਸੈਕਟਰੀ ਤੇ ਉਹਦਾ ਫਾਦਰ ਕਰਨਲ ਪਾਸੀ ਕੋਲੇ ਚਲੇ ਗਏ। ਉਹਨੇ ਕਿਹਾ ਵੀ ਤੁਸੀਂ ਐਪਲੀਕੇਸ਼ਨ ਦੇ ਦਿਓ। ਇਹਨਾਂ ਨੇ ਐਪਲੀਕੇਸ਼ਨ ਲਿਖ ਕੇ ਉਹਨੂੰ ਦੇਤੀ। ਉਹਨੇ ਉਹ ਐਪਲੀਕੇਸ਼ਨ ਤੇ ਐਸਐਸਪੀ ਨਾਲ ਕੰਟੈਕਟ ਕੀਤਾ। ਪਹਿਲੇ ਦਿਨ 2 ਦਿਨ ਤਾਂ ਐਸਐਸਪੀ ਮਿਲਿਆ ਨਹੀਂ, ਤੀਜੇ ਦਿਨ ਮਿਲਿਆ। ਕਹਿੰਦਾ ਮੈਂ ਵੈਰੀਫਾਈ ਕਰਕੇ ਦੱਸੂਗਾ। ਪੁਲਿਸ ਵਾਲਿਆਂ ਨੇ ਕੋਈ ਕੇਸ ਕੂਸ ਰਜਿਸਟਰ ਨਹੀਂ ਕੀਤਾ ਵੀ ਕਿਉਂਕਿ ਉਹ ਤਾਂ ਐਬਸਕੌਂਡ ਕਰ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਪਰਮਜੀਤ ਸਿੰਘ ਨੂੰ ਭਾਲਣ ਲਈ ਕਾਫੀ ਭੱਜ ਨੱਠ ਕੀਤੀ, ਪਰ ਉਹਨਾਂ ਦੇ ਹੱਥ ਕੁਝ ਨਾ ਲੱਗਾ। ਉਦੋਂ ਬਾਅਦ ਫਿਰ ਅਸੀਂ ਮਤਲਬ 2 ਸਾਲ ਤੱਕ ਇਹਨਾਂ ਦੇ ਪਿੱਛੇ ਫਿਰਦੇ ਰਹੇ ਜੀ। ਪੰਚਾਇਤੀ ਤੌਰ ਤੇ ਵੀ ਪੁੱਛਿਆ ਇਹਨਾਂ ਤੋਂ, ਹੋਰ ਮਤਲਬ ਵਿੱਚ ਬੰਦੇ ਪਾ ਕੇ ਇਹਨਾਂ ਤੇ ਕੋਈ ਜਾਣ ਪਛਾਣ ਵਾਲੇ ਸਾਰੇ ਤਰ੍ਹਾਂ ਪੁੱਛਿਆ ਵੀ ਐਂ ਕਰਕੇ ਤੁਸੀਂ ਮਤਲਬ ਇਹ ਸਾਨੂੰ ਦੱਸ ਦਿਓ, ਉਹਦੇ ਵੀ ਬੈਨੀਫਿਟ ਮਿਲ ਜਾਣਗੇ ਬੱਚਿਆਂ ਨੂੰ, ਉਹਦੇ ਨੂੰ ਸਰਵਿਸ ਕੀ ਉਹਦੀ 10-12 ਸਾਲ ਵੀ, ਤੇ ਉਹ ਜਵਾਕਾਂ ਨੂੰ ਉਹਦੇ ਪੈਸਾ ਜਮ੍ਹਾਂ ਹੋਇਆ ਜਿਹੜਾ ਜਾਂ ਹੋਰ ਵੀ ਪੈਨਸ਼ਨ ਵਗੈਰਾ ਮਿਲ ਜੂਗੀ। ਮਤਲਬ ਸਾਡੀ ਗੱਲ ਹੀ ਨਹੀਂ ਸੁਣੀ ਉਹਨਾਂ ਨੇ। ਤਾਂ ਕਹਿੰਦੇ ਅਸੀਂ ਲਿਆਏ ਸੀਗੇ ਪਰ ਸਾਥੋਂ ਭੱਜ ਗਿਆ, ਕਹਿੰਦੇ ਮੰਨੇ ਨਹੀਂ ਗਏ ਸੀ ਮਾਰਿਆ ਵੀ। ਇਸ ਦੌਰਾਨ ਪਰਿਵਾਰ ਤੱਕ ਕਈ ਤਰ੍ਹਾਂ ਦੀਆਂ ਗੱਲਾਂ ਪਹੁੰਚਦੀਆਂ ਰਹੀਆਂ। ਪਰਿਵਾਰ ਇੰਝ ਸੋਚਦਾ ਰਿਹਾ ਕਿ ਕੀ ਪਤਾ ਪਰਮਜੀਤ ਸਿੰਘ ਅਜੇ ਜਿਉਂਦਾ ਹੋਵੇ ਅਤੇ ਕਿਸੇ ਦਿਨ ਘਰ ਵਾਪਸ ਆ ਹੀ ਜਾਵੇ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ,
ਪਰਿਵਾਰ ਨੂੰ ਹੋਣ ਲੱਗਾ ਕਿ ਪਰਮਜੀਤ ਸਿੰਘ ਨੂੰ ਪੁਲਿਸ ਨੇ ਖਤਮ ਕਰ ਦਿੱਤਾ। ਇਸ ਘਟਨਾ ਨੂੰ ਵਾਪਰਿਆਂ 2 ਸਾਲ ਦਾ ਸਮਾਂ ਬੀਤ ਗਿਆ ਸੀ ਅਤੇ ਪਰਿਵਾਰ ਨੇ ਪਰਮਜੀਤ ਸਿੰਘ ਨਾਲ ਹੋਈ ਬੀਤੀ ਨੂੰ ਰੱਬ ਦਾ ਭਾਣਾ ਸਮਝ ਕੇ ਮੰਨ ਲਿਆ ਸੀ। ਪਰ ਫਿਰ ਅਚਾਨਕ ਇੱਕ ਦਿਨ ਬਜ਼ੁਰਗਾਂ ਨੂੰ ਕਿਸੇ ਨੇ ਕਿਹਾ ਕਿ ਬਜ਼ੁਰਗੋ ਚਲੋ ਜਿਹੜੇ ਗੱਲ ਹੋਣੀ ਸੀ ਹੋ ਗਈ। ਸਰਦਾਰ ਗੁਰਦਿੱਤ ਸਿੰਘ ਬਿਲਕੁਲ ਅਨਪੜ੍ਹ ਬੰਦੇ ਸੀ। ਜਿਹੜੀ ਗੱਲ ਹੋਣੀ ਸੀ ਹੋ ਗਈ ਤੇ ਹੁਣ ਆਪਾਂ ਡੈਥ ਸਰਟੀਫਿਕੇਟ ਹਾਸਲ ਲੈ ਲਈਏ ਕਰ ਲਈਏ ਤਾਂ ਕਿ ਬੈਨੀਫਿਟ ਮਿਲ ਜਾਣਗੇ, ਬੱਚਿਆਂ ਨੂੰ ਪੈਨਸ਼ਨ ਮਿਲ ਜੂਗੀ। ਜਦੋਂ ਐਸਐਸਪੀ ਨਿਲ ਕੁਮਾਰ ਸ਼ਰਮਾ ਨੂੰ ਮਿਲੇ ਤੇ ਨਿਲ ਕੁਮਾਰ ਸ਼ਰਮਾ ਨੇ ਉਹਨੂੰ ਕਿਹਾ ਕਿ ਮੇਰੇ ਕੋਲ ਕੋਈ ਡੈਥ ਸਰਟੀਫਿਕੇਟ ਨਹੀਂ। ਐਸਐਸਪੀ ਉਹਨੂੰ ਕਹਿਣ ਲੱਗਾ ਚੱਲ ਥੱਲੇ ਚੱਲ ਬਰਾਂ ਚੱਲ ਦਫਾ ਹੋ ਇੱਥੇ। ਗਾਰਡ ਨੂੰ ਕਿਹਾ ਕਿ ਮਾਰੋ ਧੱਕੇ। ਕੋਈ ਨਲਾਇਕ ਬੰਦਾ ਸੀਗਾ ਕਿ ਉਹ ਧੱਕੇ ਮਰਾਂਦਾ ਸੀ ਔਰ ਪੰਜਾਬੀ ਬੋਲਦਾ ਸੀ। ਐਸਐਸਪੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਦਾ ਜਵਾਈ ਸੀ। ਉਹ ਬਜ਼ੁਰਗ ਵਿਚਾਰਾ ਥੱਲੇ ਆ ਕੇ ਰੋਣ ਲੱਗ ਗਿਆ। ਜਦੋਂ ਥੱਲੇ ਆ ਕੇ ਰੋਣ ਲੱਗ ਗਿਆ ਤੇ ਫਿਰ ਉਹ ਬਖਤੌਰ ਸਿੰਘ ਢਿੱਲੋਂ ਹੋਣਾ ਨੂੰ ਮਿਲਿਆ। ਮੈਂ ਬਠਿੰਡਾ ਮਹਿਣਾ ਚੌਕ ਦੇ ਵਿੱਚ ਪੱਤਰਕਾਰ ਬਲਬੀਰ ਸਿੰਘ ਢਿੱਲੋਂ ਜਿਹੜੇ ਉਸ ਵੇਲੇ ਪੰਜਾਬੀ ਟ੍ਰਿਬਿਊਨ 'ਚ ਕੰਮ ਕਰਦੇ ਸੀ ਉਹਨਾਂ ਦੇ ਘਰੇ ਬੈਠਾ ਸੀ। ਅਚਾਨਕ ਉਹਨਾਂ ਦੀ ਬੈਲ ਵੱਜਦੀ ਹੈ। ਢਿੱਲੋਂ ਸਾਹਿਬ ਮੈਨੂੰ ਉਹਦੇ ਦੀ ਵਾਈਫ ਚਾਹ ਲੈ ਕੇ ਗਈ। ਢਿੱਲੋਂ ਸਾਹਿਬ ਮੈਨੂੰ ਕਹਿੰਦੇ ਦੇਖਿਓ ਕੌਣ ਹੈ। ਮੈਂ ਬਾਹਰ ਗਿਆ ਤਾਂ ਪਬਲਿਕ ਰਿਲੇਸ਼ਨ ਦਾ ਇੱਕ ਕਰਿੰਦਾ ਪ੍ਰੈਸ ਨੋਟ ਲੈ ਕੇ ਆ ਗਿਆ। ਮੈਂ ਉਹਦੇ ਨਿਗਾਹ ਮਾਰੀ ਤਾਂ ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਕੱਲ ਇੱਥੇ ਲੋਕ ਅਦਾਲਤ ਲੱਗਣੀ ਹੈ। ਇਸੇ ਸਮੇਂ ਦੌਰਾਨ ਬਜ਼ੁਰਗ ਗੁਰਦਿੱਤ ਸਿੰਘ ਜਿਹੜਾ ਬੜਾ ਥੱਕਿਆ ਹਾਰਿਆ ਟੁੱਟਿਆ ਹੋਇਆ ਸੀ ਉਹ ਆ ਜਾਂਦਾ ਉੱਥੇ। ਉਹ ਬਲਵੀਰ ਨੂੰ ਆ ਕੇ ਕਹਿੰਦਾ ਵੀ ਆਪਣਾ ਭਾਈਚਾਰਾ ਵੀ ਹੈ, ਤੂੰ ਸਾਡਾ ਕਾਉਂਸਲਰ ਵੀ ਹੈ, ਪੱਤਰਕਾਰ ਵੀ ਹੈ, ਮੇਰਾ ਮੁੰਡਾ ਪੁਲਿਸ ਨੇ ਚੱਕ ਕੇ ਮਾਰਤਾ, ਮੈਨੂੰ ਹੋਰ ਕੱਖ ਨਹੀਂ ਚਾਹੀਦਾ, ਮੈਨੂੰ ਇੱਕ ਸਰਟੀਫਿਕੇਟ ਮਿਲ ਜੇ ਕਿ ਮੇਰਾ ਮੁੰਡਾ ਇਸ ਦੁਨੀਆ ਤੇ ਹੈ ਨਹੀਂ, ਉਹ ਮਰ ਚੁੱਕਿਆ ਹੈ, ਤਾਂ ਕਿ ਮੈਂ ਉਹਦੀ ਵਾਈਫ ਨੂੰ ਤਰਸ ਦੇ ਆਧਾਰ ਦੇ ਉੱਤੇ ਜਿੱਥੇ ਐਮਈਐਸ ਦੇ ਵਿੱਚ ਨੌਕਰੀ ਕਰਦਾ ਸੀ ਰੁਜ਼ਗਾਰ ਦਵਾ ਸਕਾਂ। ਉਹ ਢਿੱਲੋਂ ਸਾਹਿਬ ਨੇ ਪੁੱਛਿਆ ਵੀ ਤੁਸੀਂ ਮਿਲੇ ਹੋ ਕਿਸੇ ਅਫਸਰ ਨੂੰ? ਕਹਿੰਦਾ ਵੀ ਹਾਂ। ਉਸ ਵੇਲੇ ਦਾ ਐਸਐਸਪੀ ਸੀ ਅਨਿਲ ਕੁਮਾਰ ਸ਼ਰਮਾ। ਕਹਿੰਦਾ ਮੈਂ ਉਹਨੂੰ ਮਿਲਿਆ ਸੀ। ਅਨਿਲ ਕੁਮਾਰ ਸ਼ਰਮਾ ਨੇ ਕਹਿੰਦਾ ਮੈਨੂੰ ਜ਼ਲੀਲ ਕਰਕੇ ਬੇਇੱਜ਼ਤ ਕਰਕੇ ਆਪਣੇ ਦਫ਼ਤਰ ਚੋਂ ਇਹ ਕਹਿੰਦਿਆਂ ਕੱਢਿਆ ਕਿ ਅਸੀਂ ਮਾਰ ਵੀ ਦਿੱਤਾ, ਤੈਨੂੰ 2 ਪੈਸਿਆਂ ਦੇ ਕਾਗਜ਼ ਦੇ ਉੱਤੇ ਲਿਖ ਕੇ ਵੀ ਨਹੀਂ ਦਿੰਦੇ, ਵਿਚਾਰਾ ਮੁੰਡਾ ਮਾਰਦਾ। ਜਦੋਂ ਉਹਨੇ ਇਹ ਗੱਲ ਕਹੀ ਤਾਂ ਮੈਂ ਉਹ ਬਜ਼ੁਰਗ ਗੁਰਦਿੱਤ ਸਿੰਘ ਨੂੰ ਕਿਹਾ ਵੀ ਤੁਸੀਂ ਇਹ ਕਿਉਂ ਮੰਗਦੇ ਹੋ ਵੀ ਸਾਡਾ ਮੁੰਡਾ ਮਾਰਤਾ, ਸਾਨੂੰ ਕੋਲ ਇਹ ਸਰਟੀਫਿਕੇਟ ਮਿਲ ਜੇ, ਤੁਸੀਂ ਇਨਸਾਫ ਵਾਸਤੇ ਲੜਾਈ ਕਿਉਂ ਨਹੀਂ ਲੜਦੇ? ਉਹ ਕਹਿੰਦਾ ਵੀ ਇਨਸਾਫ ਮਿਲਦਾ ਨਹੀਂ ਕਿਤੇ। ਮੈਂ ਉਹ ਕਾਗਜ਼ ਦਾ ਜਿਹੜਾ ਪ੍ਰੈਸ ਨੋਟ ਸੀ ਚੱਕ ਕੇ ਉਹਨੂੰ ਕਿਹਾ ਵੀ ਕੱਲ ਲੋਕ ਅਦਾਲਤ ਇੱਥੇ ਲੱਗਣੀ ਹੈ। ਢਿੱਲੋਂ ਸਾਹਿਬ ਨੂੰ ਕਿਹਾ ਵੀ ਆਪਾਂ ਇਹਨਾਂ ਨੂੰ ਲੋਕ ਅਦਾਲਤ ਪੇਸ਼ ਨਾ ਕਰ ਦਈਏ। ਉਸ ਵੇਲੇ ਪੰਜਾਬ ਹਰਿਆਣਾ ਹਾਈ ਕੋਰਟ ਦੀ ਪਹਿਲੀ ਲੋਕ ਅਦਾਲਤ ਇੱਥੇ ਲੱਗੀ ਸੀ ਔਰ ਉਹ ਲੋਕ ਅਦਾਲਤ ਨੂੰ ਪ੍ਰੈਜ਼ਾਈਡ ਓਵਰ ਕਰਨ ਵਾਸਤੇ ਜਸਟਿਸ ਆਰ.ਐਲ. ਆਨੰਦ ਆਏ ਹੋਏ ਸੀ, ਜਿਹੜੇ ਬਠਿੰਡੇ ਸੈਸ਼ਨ ਜੱਜ ਰਹਿ ਕੇ ਗਏ ਸੀ। ਪਤਾ ਲੱਗਿਆ ਸੀ ਵੀ ਸਾਨੂੰ ਜਿਹੜੀ ਜਾਣਕਾਰੀ ਸੀ ਉਹਨਾਂ ਬਾਰੇ ਵੀ ਉਹ ਬੰਦਾ ਮਨੁੱਖੀ ਭਾਵਨਾਵਾਂ ਦੀ ਬੜੀ ਕਦਰ ਕਰਦਾ। ਚਲੋ ਮਿੱਥੇ ਹੋਏ ਪ੍ਰੋਗਰਾਮ ਦੇ ਮੁਤਾਬਕ ਨੈਕਸਟ ਡੇ ਅਸੀਂ ਉਹਨੂੰ ਬਜ਼ੁਰਗ ਨੂੰ 10 ਵਜੇ ਕਚਹਿਰੀ 'ਚ ਮਿਲ ਕੇ ਹੱਥ ਨਾਲ ਲਿਖੀ ਹੋਈ ਐਪਲੀਕੇਸ਼ਨ ਅਸੀਂ ਲੈ ਕੇ ਉਹਨੂੰ ਲੋਕ ਅਦਾਲਤ ਚਲੇ ਗਏ। ਉਹਨੂੰ ਇਸ਼ਾਰਾ ਕੀਤਾ ਵੀ ਬੋਲ। ਜਦੋਂ ਪ੍ਰੈਜ਼ਾਈਡਿੰਗ ਅਫਸਰ ਬੈਠੇ ਸੀ ਜਸਟਿਸ ਆਨੰਦ, ਉਹ ਵਿਚਾਰੇ ਨੇ ਦੋਨਾਂ ਹੱਥਾਂ ਦੇ ਨਾਲ ਫੋਲਡ ਹੱਥ ਉਹਦੇ ਬੰਨੇ ਹੋਏ ਵਿਚਕਾਰ ਅਰਜੀ ਲੈ ਕੇ ਤੇ ਉਹਨੇ ਰੋਣਾ ਸ਼ੁਰੂ ਕਰਤਾ। ਆਨੰਦ ਸਾਹਿਬ ਨੇ ਪੁੱਛਿਆ ਜੱਜ ਸਾਹਿਬ ਨੇ ਵੀ ਕੀ ਗੱਲ ਹੈ? ਉਹ ਕਹਿੰਦਾ ਜੀ ਪੁਲਿਸ ਨੇ ਮੇਰਾ ਮੁੰਡਾ ਮਾਰਤਾ, ਮੈਨੂੰ ਕਿਤੋਂ ਕੋਈ ਇਨਸਾਫ ਨਹੀਂ ਮਿਲਦਾ। ਮੈਂ ਤਾਂ ਉਹਨਾਂ ਨੇ ਐਪਲੀਕੇਸ਼ਨ ਲਈ, ਉਹਦੀ ਐਪਲੀਕੇਸ਼ਨ ਲੈ ਕੇ ਕਿਹਾ ਬਾਬਾ ਤੇਰੀ ਅਸੀਂ ਇਹ ਐਪਲੀਕੇਸ਼ਨ ਜਿਹੜੀ ਹੈਗੀ ਹੈ ਪਟੀਸ਼ਨ ਕੰਸੀਡਰ ਕਰ। ਉਸ ਪਟੀਸ਼ਨ ਦੇ ਆਧਾਰ ਦੇ ਉੱਤੇ ਉਹਨੂੰ ਪਟੀਸ਼ਨ ਕੰਸੀਡਰ ਕਰਕੇ ਉਹਨਾਂ ਨੇ ਉਸ ਵੇਲੇ ਦੇ ਸੈਸ਼ਨ ਜੱਜ ਜਿਹੜੀ ਸੀ ਉਹਨਾਂ ਦੀ ਇਨਕੁਆਇਰੀ ਲਾਤੀ। ਉਹਨਾਂ ਨੇ ਬਹੁਤ ਡੂੰਘਾਈ ਦੇ ਨਾਲ ਪੜਤਾਲ ਕਰਕੇ ਇਹ ਨਤੀਜਾ ਕੱਢਤਾ ਕਿ ਪਰਮਜੀਤ ਨੂੰ ਚੁੱਕ ਕੇ ਪੁਲਿਸ ਨੇ ਖਤਮ ਕੀਤਾ, ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਬਠਿੰਡਾ ਦੀ ਲੋਕ ਅਦਾਲਤ ਤੋਂ ਸ਼ੁਰੂ ਹੋਈ ਕਾਰਵਾਈ ਨੂੰ ਅੱਗੇ ਵਧਾਉਣ ਲਈ ਬਾਪੂ ਗੁਰਦਿੱਤ ਸਿੰਘ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਤੱਕ ਜੱਦੋਜਹਿਦ ਕੀਤੀ। ਅਖੀਰ ਸੁਪਰੀਮ ਕੋਰਟ ਦੇ ਆਦੇਸ਼ਾਂ ਤਹਿਤ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ FIR ਦਰਜ ਕਰਕੇ ਮੁਕੱਦਮਾ ਸ਼ੁਰੂ ਹੋਇਆ। ਉੱਥੇ ਉਹ ਕੋਰਟ ਜਾ ਕੇ ਮਿਲੇ, ਉਹਨਾਂ ਨੇ ਮਤਲਬ ਉਹੀ ਜਿਹੜੀ ਐਪਲੀਕੇਸ਼ਨ ਦਿੱਤੀ ਉਹਨੂੰ ਅਪੀਲ ਹੀ ਮੰਨ ਕੇ ਕੇਸ ਸ਼ੁਰੂ ਕਰਤਾ ਜੀ। ਉਦੋਂ ਬਾਅਦ ਇਹਨੇ ਨਵਕਰਨ ਸਿੰਘ ਸੀ ਵਕੀਲ, ਉਹਨਾਂ ਨੇ ਮਤਲਬ ਜਦੋਂ ਕੇਸ ਲਿਆ ਉਹਨਾਂ ਨੇ ਇਨਕੁਆਇਰੀ ਲਵਾਤੀ ਸੈਸ਼ਨ ਕੋਰਟ ਦੀ, ਸੈਸ਼ਨ ਜੱਜ ਦੀ ਇਨਕੁਆਇਰੀ ਲਵਾਤੀ ਇੱਥੋਂ। ਪਰਮਜੀਤ ਦੇ ਫਾਦਰ ਗੁਰਦਿੱਤ ਸਿੰਘ ਜਿਹੜੇ ਹੈਗੇ ਨੇ ਉਹ ਮੇਰੇ ਕੋਲ ਆਏ ਸੀਗੇ, ਅਸੀਂ ਪਟੀਸ਼ਨ ਫਾਈਲ ਕੀਤੀ। ਉਸ ਤੋਂ ਬਾਅਦ ਹਾਈ ਕੋਰਟ ਨੇ ਇਨਕੁਆਇਰੀ ਮਾਰਕ ਕਰਤੀ ਸੈਸ਼ਨ ਜੱਜ ਦੀ। ਇੱਥੇ ਦੇ ਲੋਕਲ ਜੱਜ ਸੀਗੇ ਮਿਸਟਰ KS ਗਰੇਵਾਲ, ਉਹਨਾਂ ਨੇ ਇਨਕੁਆਇਰੀ ਹੋਲਡ ਕੀਤੀ। ਇਨਕੁਆਇਰੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜੀ ਪੁਲਿਸ ਵਾਲਿਆਂ ਦੀ ਵਰਸ਼ਨ ਹੈ ਗਲਤ ਹੈ, ਇਹ ਮਾਮਲਾ ਜਿਹੜਾ ਸ਼ੱਕੀ ਲੱਗਦਾ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਉਹਨਾਂ ਨੇ ਹਾਈ ਕੋਰਟ ਦੇ ਆਰਡਰ ਨਾਲ ਕੇਸ ਰਜਿਸਟਰ ਹੋ ਗਿਆ। ਪਰਚਾ ਜਿਹੜਾ ਹੈਗਾ ਉਸ ਤੋਂ ਬਾਅਦ ਸੁਪਰੀਮ ਕੋਰਟ ਜਾ ਕੇ ਆਰਡਰ ਹੋਏ ਤੇ ਅਲਟੀਮੇਟਲੀ ਚਲੋ ਟ੍ਰਾਇਲ ਚੱਲਿਆ। 99 ਦੇ ਵਿੱਚ FIR ਦਰਜ ਹੋਈ। ਸੋ ਬੜਾ ਇੱਕ ਲੰਬਾ ਸਮਾਂ ਜਿਹੜਾ ਹੈਗਾ ਗੁਰਦੀਪ ਸਿੰਘ ਹੋਰਾਂ ਨੇ ਲੜਾਈ ਲੜੀ।
ਪੁਲਿਸ ਵੱਲੋਂ ਮੁਕੱਦਮੇ ਦੌਰਾਨ ਇਹੀ ਦਲੀਲ ਲਈ ਗਈ ਕਿ ਪਰਮਜੀਤ ਸਿੰਘ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ, ਜਿਸ ਲਈ ਮਹਿਰਾਜ ਪਿੰਡ ਦੇ ਇੱਕ ਕੁੱਦਰ ਸਿੰਘ ਨੂੰ ਪੁਲਿਸ ਗਵਾਹ ਵਜੋਂ ਪੇਸ਼ ਕੀਤਾ ਗਿਆ। ਮੁਕੱਦਮਾ ਦਰਜ ਹੋਣ ਤੋਂ ਬਾਅਦ ਉਹਦੀ ਤਫਤੀਸ਼ ਜਿਹੜੀ ਹੈਗੀ ਹੈ ਬੜੇ ਗਿਣੇ ਮਿੱਥੇ ਢੰਗ ਦੇ ਨਾਲ ਬਠਿੰਡਾ ਤੋਂ ਤਬਦੀਲ ਕਰਕੇ ਫਰੀਦਕੋਟ ਭੇਜਤੀ। ਫਰੀਦਕੋਟ ਦੇ ਐਸਪੀਡੀ ਨੇ ਜਿਹੜੀ ਉਸ ਵੇਲੇ ਪੜਤਾਲ ਕੀਤੀ, ਉਹਨੇ ਇੱਕ ਮੈਨੇਜਰ ਮਹਿਰਾਜ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਚਰਨ ਸਿੰਘ ਮੈਨੇਜਰ ਦਾ ਬਿਆਨ ਲਿਖ ਲਿਆ। ਇੱਕ ਉੱਥੋਂ ਦੇ ਪਿੰਡ ਦਾ ਬੰਦਾ ਸੀ ਕੁੱਦਰ ਸਿੰਘ, ਉਹਦਾ ਬਿਆਨ ਲਿਖ ਲਿਆ ਕਿ ਅਸੀਂ ਜੀ ਬਾਹਰ ਯਾਤਰਾ ਤੇ ਗਏ ਹੋਏ ਸਾਂ ਤੇ ਉੱਥੇ ਸਾਨੂੰ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਕਾਰ ਸੇਵਾ ਕਰਦਾ ਮਿਲਿਆ ਪਰਮਜੀਤ, ਤੇ ਉਹਨੇ ਜੀ ਜਿਹੜੀ ਸੀਗੀ 365 ਸਾਰਾ ਕੁਝ ਬਦਲ ਕੇ 302 ਵਗੈਰਾ ਉਡਾ ਕੇ ਮਾਮਲਾ 365 ਬਦਲਤਾ। ਸਾਨੂੰ ਪਤਾ ਲੱਗਿਆ ਫਿਰ ਅਸੀਂ ਮੌਕੇ ਦੇ ਉੱਤੇ 2-3 ਪੱਤਰਕਾਰ ਉਸ ਪਿੰਡ ਦੇ ਵਿੱਚ ਗਏ, ਮੈਨੇਜਰ ਨਾਲ ਜਾ ਕੇ ਗੱਲ ਕੀਤੀ। ਮੈਨੇਜਰ ਨੂੰ ਪੁੱਛਿਆ ਵੀ ਜਦੋਂ ਤੁਸੀਂ ਜਾਂਦੇ ਹੋ ਕੀ ਤੁਸੀਂ ਛੁੱਟੀ ਲੈਂਦੇ ਹੋ? ਕਹਿੰਦਾ ਹਾਂ ਛੁੱਟੀ ਲੈਣੀ ਪੈਂਦੀ ਹੈ, ਸਾਨੂੰ ਮੂਵਮੈਂਟ ਰਜਿਸਟਰ 'ਚ ਦਰਜ ਕਰਨਾ ਪੈਂਦਾ। ਕਿੱਧਰ ਜਾਣੇ? ਉਹਨੂੰ ਕਿਹਾ ਵੀ ਤੁਸੀਂ ਕਿਵੇਂ ਫਿਰ ਗਏ? ਉਹ ਕਹਿੰਦਾ ਮੈਂ ਗਿਆ ਹੀ। ਤੇਰਾ ਇਹ ਬਿਆਨ? ਉਹ ਕਹਿੰਦਾ ਪੁਲਿਸ ਨੇ ਜਾਲੀ ਲਿਖ ਲਿਆ। ਮੇਰੇ ਕੋਲੇ ਅਚਾਨਕ ਹੀ 3-4 ਪੱਤਰਕਾਰ ਵੀਰ ਆਏ। ਉਹ ਕਹਿੰਦੇ ਜੀ ਵੀ ਕੋਈ ਹਾਈ ਕੋਰਟ 'ਚੋਂ ਕਿਸੇ ਕੇਸ ਇਦਾਂ ਦਾ ਵੀ ਪੁਲਿਸ ਕਿਸੇ ਨੂੰ ਬਚਾਉਣਾ ਚਾਹੁੰਦੀ ਹੈ, ਵੀ ਉਹਦਾ ਤੁਹਾਡੇ ਉਹਦੇ ਜ਼ਿਕਰ ਕੀਤਾ। ਉਹਨਾਂ ਨੇ ਮਾੜਾ ਮੋਟਾ ਡਿਟੇਲ 'ਚ ਦੱਸਿਆ ਜਦੋਂ ਵੀ ਉਹ ਇਸ ਤਰ੍ਹਾਂ ਕਹਾਣੀ ਹੈ ਵੀ ਇੱਥੋਂ ਕੋਈ ਮਹਾਰਾਜ ਪਿੰਡ ਦਾ ਕੋਈ ਮੈਂਬਰ ਪੰਚਾਇਤ ਕੁੱਦਰ ਸਿੰਘ ਹੈ, ਉਹਨੇ ਬਿਆਨ ਦਿੱਤਾ ਵੀ ਉਹ ਤੇ ਪੁਲਿਸ ਵਾਲਿਆਂ ਦੇ ਕੋਲ ਇਨਕੁਆਰੀ 'ਚ ਵੀ ਮੈਂ ਗੁਰਦੁਆਰਾ ਗੁਰੂਸਰ ਮਹਾਰਾਜ ਤੋਂ ਸੰਗਤ ਦੇ ਨਾਲ ਤੇ ਚਰਨ ਸਿੰਘ ਮੈਨੇਜਰ ਦੇ ਨਾਲ ਉਹ ਯਾਤਰਾ ਤੇ ਗਏ ਸੀ ਸੰਗਤ ਦੇ ਨਾਲ, ਤੇ ਉੱਥੇ ਅਸੀਂ ਜਦੋਂ ਬਾਹਰ ਗਏ ਹਜ਼ੂਰ ਸਾਹਿਬ ਵਿਖੇ ਅਸੀਂ ਪਰਮਜੀਤ ਸਿੰਘ ਨੂੰ ਮਿਲੇ ਤੇ ਉਹਨਾਂ ਨੇ ਦੱਸਿਆ ਮੈਂ ਪੁਲਿਸ ਦੀ ਹਿਰਾਸਤ ਤੋਂ ਭਗੌੜਾ ਹੋਇਆ। ਮੈਂ ਆਖਿਆ ਵੀ ਕੁੱਦਰ ਸਿੰਘ ਜਿਹੜਾ ਮੈਂਬਰ ਹੈ ਉਹਦੇ ਨਾਲ ਮੈਂ ਤਾਂ ਕਿਤੇ ਰਾਮਪੁਰੇ ਸ਼ਹਿਰ ਤੱਕ ਨਹੀਂ ਗਿਆ ਮੋਟਰਸਾਈਕਲ ਤੇ ਵੀ ਚੜ੍ਹ ਕੇ, ਤੇ ਨਾ ਮੈਂ ਕਿਸੇ ਯਾਤਰਾ ਤੇ ਗਿਆ ਅੱਜ ਤੇ ਨਾ ਹੀ ਗੁਰਦੁਆਰਾ ਸਾਹਿਬ ਤੋਂ ਕੋਈ ਯਾਤਰਾ ਉੱਥੇ ਕਿਸੇ ਜਗ੍ਹਾ ਤੇ ਗਈ ਹੈ ਕੋਈ, ਵੀ ਇਹ ਕਹਾਣੀ ਸਾਰੀ ਝੂਠ ਬਣਾਈ ਹੈ। ਇਸ ਮੁਕੱਦਮੇ ਦੀ ਕਾਰਵਾਈ ਕਈ ਸਾਲਾਂ ਤੱਕ ਜਾਰੀ ਰਹੀ। ਇਸ ਸਮੇਂ ਦੇ ਦੌਰਾਨ ਪਰਿਵਾਰ ਤੱਕ ਸਮਝੌਤੇ ਲਈ ਕਈ ਵਾਰ ਪਹੁੰਚ ਕੀਤੀ ਗਈ। ਵਿਖੜੇ ਹਾਲਾਤਾਂ ਵਿੱਚ ਵੀ ਬਾਪੂ ਗੁਰਦੀਪ ਸਿੰਘ ਤੇ ਉਸਦੇ ਪਰਿਵਾਰ ਨੇ ਇਸ ਲੜਾਈ ਨੂੰ ਸਿਰੜ ਨਾਲ ਜਾਰੀ ਰੱਖਿਆ। ਨਮਕਰਨ ਸਿੰਘ ਨੇ ਕਿਹਾ ਸੀਗਾ ਜਦੋਂ ਕੇਸ ਕੀਤਾ ਨਾ ਆਪਾਂ ਉੱਥੇ ਨਮਕਰਨ ਸਿੰਘ ਨੂੰ ਕੀਤਾ, ਉਹਨੇ ਇਹਨਾਂ ਬਜ਼ੁਰਗਾਂ ਨੂੰ ਕਿਹਾ ਸੀ, ਕਹਿੰਦਾ ਵੀ ਜੇ ਤੁਸੀਂ ਮੈਥੋਂ ਕੇਸ ਕਰਾਉਣਾ ਹੈਗਾ ਤੁਸੀਂ ਕਹਿੰਦਾ ਸਮਝੌਤਾ ਨਹੀਂ ਕਰਨਾ ਹੋਊਗਾ। ਇਹਨਾਂ ਨੇ ਵੈਸੇ ਦਬਾਅ ਬਹੁਤ ਪਾਇਆ ਜੀ ਤਾਂ, ਪਰ ਇਹਨਾਂ ਵੀ ਉਹ ਮੰਨਦੇ ਨਹੀਂ। ਪੁਲਿਸ ਨੇ ਮਤਲਬ ਬਥੇਰਾ ਸਾਨੂੰ ਕਿਹਾ ਬੁਲਾ ਲੂ ਕੇ ਵੀ ਕਹਿੰਦੇ ਰਹੇ, ਹੋਰ ਬੰਦਿਆਂ ਰਾਹੀਂ ਵੀ ਕਹਿੰਦੇ ਰਹੇ ਵੀ ਸਾਨੂੰ ਉਹਨਾਂ ਦਾ ਨਾਲ ਆਓ ਜੇ ਮੰਨਦੇ ਆ ਤਾਂ ਅਖੀਰ ਤੱਕ ਕਰਾਉਂਦੇ ਰਹੇ ਬੰਦੇ ਸਾਡੇ ਤੱਕ ਫੈਸਲਾ ਆਉਣ ਤੋਂ ਪਹਿਲਾਂ ਤੱਕ। ਸਾਡੇ ਜਿਹੜੇ ਬਜ਼ੁਰਗ ਸੀਗੇ ਸਤਿਕਾਰਯੋਗ, ਤੇ ਇਹਨਾਂ ਨੇ ਬੜੀ ਦ੍ਰਿੜਤਾ ਦੇ ਨਾਲ ਉਹ ਚੀਜ਼ ਨੂੰ ਲਿਆ ਵੀ ਮੇਰਾ ਪੁੱਤ ਇਹਨਾਂ ਨੇ ਮਾਰਿਆ ਤੇ ਮੈਂ ਆਪਣੇ ਪੁੱਤ ਦੇ ਕਾਤਲਾਂ ਨੂੰ ਸਜ਼ਾ ਜਿਹੜੀ ਦਵਾ ਕੇ ਹਟੂੰਗਾ। ਬਾਪੂ ਜੀ ਨੇ ਬਹੁਤ ਸੰਘਰਸ਼ ਕੀਤਾ ਜੀ ਸਾਡਾ ਨੇ, ਬਹੁਤ ਜ਼ਿਆਦਾ ਕੀਤਾ ਜੀ, ਇੰਨਾ ਕੋਈ ਕਰ ਨਹੀਂ ਸਕਦਾ ਹੁੰਦਾ, ਜਿਵੇਂ ਸਰੀਰ ਬਜ਼ੁਰਗ ਸੀਗਾ ਉਹਨਾਂ ਦਾ ਤੇ ਬਾਕੀ ਬਿਮਾਰ ਰਹਿੰਦੇ ਸੀ, ਫਿਰ ਵੀ ਉਹਨਾਂ ਨੇ ਪਿੱਛੇ ਨਹੀਂ ਹਟੇ ਵੀ ਮੈਂ ਬੱਚਿਆਂ ਨੂੰ ਇਨਸਾਫ ਦਵਾ ਕੇ ਛੱਡਣਾ। ਦਬਾਅ ਹਰ ਪੱਖ ਦਾ ਦਬਾਅ, ਪੁਲਿਸ ਰਿਪਰੈਸ਼ਨ ਵੀ ਉਹਨਾਂ ਤੇ ਹੋਇਆ। ਕਈ ਵਾਰੀ ਉਹਨਾਂ ਦੇ ਉਹਦੇ ਬੇਟੇ ਦੀ ਦੁਕਾਨ ਸੀ ਸਰਬਜੀਤ, ਉੱਥੇ ਚੋਰੀਆਂ ਵੀ ਕਰਵਾਈਆਂ ਗਈਆਂ, ਪੈਸਿਆਂ ਦਾ ਲਾਲਚ ਵੀ ਦਿੱਤਾ ਗਿਆ, ਲੇਕਿਨ ਉਹ ਬੰਦਾ ਮਤਲਬ ਉਹਨੇ ਇੱਕੋ ਵਾਰ ਧਾਰ ਲਈ ਉਹਦੇ ਦਿਮਾਗ ਦੇ ਵਿੱਚ ਆ ਗਈ ਸੀ ਵੀ ਮੈਂ ਇਨਸਾਫ ਲੈਣੇ ਹੀ ਲੈਣੇ। ਮਤਲਬ ਉਹਨੇ ਇਹ ਪ੍ਰਵਾਨ ਕਰ ਲਿਆ, ਮਿੱਥ ਲਿਆ ਕਿ ਝੁਕਣਾ ਨਹੀਂ, ਟੁੱਟ ਜਾਣਾ ਮਨਜ਼ੂਰ ਹੈ। ਐਡੀ ਵੱਡੀ ਲੜਾਈ ਲੜੀ ਕਿ ਉਹਨਾਂ ਨੂੰ ਬਹੁਤ ਜੱਦੋ-ਜਹਿਦ ਕਰਨੀ ਪਈ, ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਉਹ ਕਿਹੋ ਜਿਹੀ ਕਿਸਮ ਦਾ ਇਨਸਾਨ ਸੀ, ਪਰਮਾਤਮਾ ਦੀ ਕਿੱਡੀ ਉਹਦੇ ਤੇ ਕਿਰਪਾ ਸੀ। ਤੇ ਜਦ ਅਸੀਂ ਉਹਨੂੰ ਮਿਲਦੇ ਸੀ ਉਹ ਕਹਿੰਦਾ ਸੀਗਾ ਕਿ ਜਿੰਨਾ ਚਿਰ ਮੈਂ ਉਸ ਗੁਰਜੀਤ ਸਿੰਘ ਇੰਸਪੈਕਟਰ ਦੀ ਸੁਆਹ ਨਹਿਰ 'ਚ ਨਹੀਂ ਤੇਰ ਕੇ ਆਉਂਦਾ ਉਹਨਾਂ ਚਿਰ ਮੈਂ ਉਹਦੀ ਜਾਨ ਨਹੀਂ ਛੱਡੂਗਾ। ਇਸ ਮਾਮਲੇ ਵਿੱਚ ਕੁੱਲ 11 ਪੁਲਿਸ ਵਾਲਿਆਂ ਵਿਰੁੱਧ ਦੋਸ਼ ਪੱਤਰ ਆਇਤ ਕੀਤਾ ਗਿਆ ਸੀ। ਇਹਨਾਂ ਵਿੱਚੋਂ 2 ਦੋਸ਼ੀਆਂ ਦੀ ਮੌਤ ਮੁਕੱਦਮੇ ਦੇ ਦੌਰਾਨ ਹੀ ਹੋ ਗਈ ਅਤੇ ਕੁੱਲ 8 ਪੁਲਿਸ ਵਾਲਿਆਂ ਵਿਰੁੱਧ ਮੁਕੱਦਮੇ ਦੀ ਕਾਰਵਾਈ ਪੂਰੀ ਹੋਣ ਉੱਤੇ ਵਧੀਕ ਸੈਸ਼ਨ ਜੱਜ MP ਸਿੰਘ ਪਾਵਾ ਦੀ ਅਦਾਲਤ ਨੇ 14 ਜਨਵਰੀ 2014 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਅਤੇ ਮੁੱਖ ਦੋਸ਼ੀ DSP ਗੁਰਜੀਤ ਸਿੰਘ ਨੂੰ ਇੱਕ ਹੋਰ ਮਾਮਲੇ ਵਿੱਚ ਪਹਿਲਾਂ ਹੀ ਉਮਰ ਕੈਦ ਦੀ ਸਜ਼ਾ ਹੋ ਗਈ ਸੀ, ਪਰ ਉਹ ਜੇਲ੍ਹ ਵਿੱਚੋਂ ਛੁੱਟੀ ਆਉਣ ਉੱਤੇ ਭਗੌੜਾ ਹੋ ਗਿਆ।
ਇਸ ਲਈ ਉਸ ਖਿਲਾਫ ਇਸ ਮੁਕੱਦਮੇ ਵਿੱਚ ਸੁਣਵਾਈ ਨਹੀਂ ਹੋ ਸਕੀ। 11 ਅਕਿਊਜ਼ਡ ਸੀ, ਉਹਨਾਂ ਦੇ ਵਿੱਚੋਂ 2 ਮਰ ਚੁੱਕੇ ਹੈ। ਇੱਕ ਜਿਹੜਾ ਮੇਨ ਅਕਿਊਜ਼ਡ ਹੈ ਗੁਰਜੀਤ ਸਿੰਘ DSP, ਉਹਨੂੰ ਭਗੌੜਾ ਕਰਾਰ ਦਿੱਤਾ ਹੋਇਆ ਹੈ। 8 ਜਣਿਆਂ ਨੂੰ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਤੀ। ਇਸ ਵੇਲੇ ਬਠਿੰਡਾ ਜੇਲ੍ਹ ਦੇ ਵਿੱਚ ਕੈਦ ਭੁਗਤ ਰਹੇ। ਪਰਿਵਾਰ ਨੂੰ ਅਦਾਲਤ ਦੇ ਫੈਸਲੇ ਉੱਤੇ ਸੰਤੁਸ਼ਟੀ ਹੈ, ਪਰ ਇਸ ਗੱਲ ਦਾ ਅਫਸੋਸ ਵੀ ਹੈ ਕਿ ਇੰਨੀ ਲੰਮੀ ਲੜਾਈ ਲੜਨ ਤੋਂ ਬਾਅਦ ਬਾਪੂ ਗੁਰਦਿੱਤ ਸਿੰਘ ਆਪਣੇ ਪੁੱਤਰ ਦੇ ਕਾਤਲਾਂ ਨੂੰ ਸੀਖਾਂ ਪਿੱਛੇ ਵੇਖਣ ਤੋਂ ਪਹਿਲਾਂ ਹੀ ਦੁਨੀਆ ਤੋਂ ਵਿਦਾ ਹੋ ਗਏ। ਚਲੋ ਸਜ਼ਾ ਹੋਈ, ਸਜ਼ਾ ਕੀਤੀ, ਉਹ ਸਜ਼ਾ ਨੂੰ ਬੜੀ ਦੇਰ ਹੋਈ। ਜਿਹੜੇ ਬਜ਼ੁਰਗਾਂ ਦੇ ਚਾਅ ਸੀ ਕਿ ਉਹਨਾਂ ਨੂੰ ਆਏ ਸੀਗੇ ਵੀ ਮੈਂ ਕਿ ਇਹਨਾਂ ਨੂੰ ਦੇਖ ਜਾ, ਪਰ ਉਹ ਦੇਖ ਨਹੀਂ ਸਕੇ। ਪਰ ਐਂ ਕਹਿ ਦਿੰਦੇ ਸੀਗੇ ਵੀ ਮੈਨੂੰ ਇੱਕ ਵਾਰੀ ਮੈਂ ਉਹਨਾਂ ਨੂੰ ਸਲਾਖਾਂ ਪਿੱਛੇ ਦੇਖ ਲਾਂ, ਪਰ ਮੈਂ ਦੂਜੇ ਦਿਨ ਹੀ ਮੇਰੀ ਮੌਤ ਹੋ ਜੇ। ਪਰ ਥੋੜਾ ਜਿਹਾ ਇਹ ਸਾਨੂੰ ਦੁੱਖ ਰਹਿ ਗਿਆ ਵੀ ਉਹ ਦੇਖ ਨਹੀਂ ਸਕੇਗੇ। ਪਰਮਜੀਤ ਸਿੰਘ ਦਾ ਕੇਸ ਪੰਜਾਬ ਵਿੱਚ ਵਾਪਰੇ ਮਨੁੱਖੀ ਹੱਕਾਂ ਦੇ ਕਾਣ ਦੇ ਉਹਨਾਂ ਵਿਰਲੇ ਮਾਮਲਿਆਂ ਵਿੱਚੋਂ ਇੱਕ ਹੈ ਜੋ ਉਸ ਦੇ ਪਰਿਵਾਰ ਦੇ ਸਿਰੜ ਅਤੇ ਸਮੇਂ-ਸਮੇਂ ਸਿਰ ਬਣੇ ਸਬੱਬਾਂ ਸਦਕਾ ਕਿਸੇ ਨਤੀਜੇ ਤੱਕ ਪਹੁੰਚ ਸਕਿਆ। ਪਰ ਅਜਿਹੇ ਕਈ ਮਾਮਲੇ ਹਨ ਜੋ ਜ਼ਬਰ ਅਤੇ ਭੈ ਦੇ ਚੱਲਦਿਆਂ ਕਿਸੇ ਨਤੀਜੇ ਤੱਕ ਪਹੁੰਚਣ ਤੋਂ ਬਿਨਾਂ ਹੀ ਸਰਕਾਰੀ ਫਾਈਲਾਂ ਵਿੱਚ ਦਬ ਕੇ ਰਹਿ ਗਏ ਤੇ ਇਸ ਤੋਂ ਵੀ ਵਧੇਰੇ ਗਿਣਤੀ ਉਹਨਾਂ ਮਾਮਲਿਆਂ ਦੀ ਹੈ ਜਿਨ੍ਹਾਂ ਉੱਤੇ ਕਦੇ ਕੋਈ ਕਾਰਵਾਈ ਸ਼ੁਰੂ ਹੀ ਨਹੀਂ ਹੋਈ। ਉਹਨਾਂ ਸਮਿਆਂ ਦੇ ਵਿੱਚ ਬਠਿੰਡੇ ਡਿਸਟ੍ਰਿਕਟ ਦੇ ਵਿੱਚ ਮੇਰੇ ਧਿਆਨ 'ਚ ਆਇਆ ਕਿ ਘੱਟ ਤੋਂ ਘੱਟ 10 ਮੁਲਾਜ਼ਮਾਂ ਨੂੰ ਵਿਦਨ ਏ ਵੀਕ ਚੱਕ ਕੇ ਮਾਰਿਆ। ਇੱਕ ਗੁਰਤੇਜ ਸਿੰਘ ਉਰਫ ਭੋਲਾ ਜੋ ਕਿ ਘੁੰਮਣ ਕਲਾਂ ਜ਼ਿਲ੍ਹਾ ਬਠਿੰਡਾ ਤੋਂ ਸੀ, ਡਿਊਟੀ ਤੇ ਉੱਤੇ ਉਹ ਹਾਜ਼ਰ ਹੋਇਆ। ਡਿਊਟੀ ਦੇ ਉੱਤੋਂ ਨੂੰ ਚੱਕ ਕੇ ਗੁਰਜੀਤ ਸਿੰਘ ਲੱਗਿਆ, ਉਹਨੂੰ ਲਾਪਤਾ ਕਰਤਾ। ਇਸੇ ਤਰ੍ਹਾਂ ਮਹਿੰਦਰ ਸਿੰਘ ਸੀ, ਖੇਤੀਬਾੜੀ ਇੰਸਪੈਕਟਰ ਬੁਰਜ ਹਰੀ, ਅੱਜ ਕੱਲ੍ਹ ਜ਼ਿਲ੍ਹਾ ਮਾਨਸਾ 'ਚ ਪੈਂਦਾ ਬੁਰਜ ਹਰੀ ਪਿੰਡ। ਉਹਨੂੰ ਡਿਊਟੀ ਦੌਰਾਨ ਜਿਉਣ ਸਿੰਘ ਵਾਲੇ ਤੋਂ ਚੱਕ ਲਿਆ ਔਰ ਉਹਦਾ ਬੱਚਾ ਗੋਦੀ ਸੀਗਾ ਕਿ ਬੱਚਾ ਅੱਜ ਜਵਾਨ ਹੋਇਆ, ਯੂਨੀਵਰਸਿਟੀ ਪਹੁੰਚਿਆ ਹੋਇਆ। ਉਹ ਕਹਿੰਦਾ ਮੇਰੇ ਯਾਦ ਹੈ ਅੰਕਲ ਕਿ ਜਦੋਂ ਮੇਰੇ ਡੈਡੀ ਨੂੰ ਪੁਲਿਸ ਚਿੰਬੜ ਗਈ ਤੇ ਮੇਰੀ ਮੰਮੀ ਉਹਦਾ ਵਿਰੋਧ ਕਰਦੀ ਸੀ, ਉਹ ਕਹਿੰਦਾ ਮੇਰੀ ਮੰਮੀ ਦੇ ਕੱਪੜੇ ਪਾਟ ਕੇ ਮੈਂ ਸੜਕ ਤੇ ਡਿੱਗ ਪਿਆ ਔਰ ਉੱਥੇ ਬੱਸਾਂ ਵੀ ਰੁਕੀਆਂ, ਲੋਕ ਉਤਰੇ ਵੀ, ਪਰ ਕਿਸੇ ਨੇ ਜ਼ਰੂਰਤ ਨਹੀਂ ਕੀਤੀ ਵੀ ਛੱਡੋ ਛੱਡੋ ਛੱਡੋ। ਤੇ ਜੁਲਾਈ 92 ਚ ਉਹਨੂੰ ਚੱਕ ਕੇ ਲੈ ਗਿਆ ਗੁਰਜੀਤ ਸਿੰਘ, ਅਜੇ ਤੱਕ ਪਤਾ ਨਹੀਂ ਲੱਗਾ। ਇੱਕ ਗਰਮੇਲ ਸਿੰਘ ਸੀ ਪਿੰਡ ਚੱਕ ਬਖਤੂ ਤੋਂ, ਧਰਮੀ ਫੌਜੀ ਸੀ ਔਰ ਮਿੰਨੀ ਬੱਸਾਂ ਚਲਾਉਂਦਾ ਸੀ ਵਿਚਾਰਾ, ਉਹਦਾ ਅੱਜ ਤੱਕ ਨਹੀਂ ਪਤਾ ਲੱਗਾ। ਉਹ ਇੱਕ ਬਹੁਤ ਵੱਡੀ ਲਿਸਟ ਹੈ। ਡੀਐਸਪੀ ਗੁਰਜੀਤ ਸਿੰਘ ਨੂੰ ਪਰਮਜੀਤ ਸਿੰਘ ਦੇ ਮਾਮਲੇ ਵਿੱਚ ਭਗੌੜਾ ਮੁਜਰਮ ਐਲਾਨਿਆ ਗਿਆ ਹੈ, ਪਰ ਇਹ ਵਿਅਕਤੀ ਹੋਰ ਕਈ ਮਾਮਲਿਆਂ ਵਿੱਚ ਵੀ ਲੋੜੀਂਦਾ ਹੈ। ਗੁਰਜੀਤ ਸਿੰਘ 2 ਕੇਸਾਂ ਵਿੱਚ ਭਗੌੜਾ ਹੈ। ਇੱਕ ਸੁਰਜੀਤ ਸਿੰਘ ਕਾਲਾ ਬੂਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੈ, ਉਹਨਾਂ ਦੇ ਚਾਚੇ ਦੇ ਮੁੰਡੇ ਨੂੰ ਮਾਰਿਆ ਨੇ, ਉਹਦੇ 'ਚ 20 ਸਾਲ ਕੈਦ ਹੋਈ ਹੈ। 2007 ਚ 20 ਸਾਲ ਕੈਦ ਦੀ ਬਠਿੰਡਾ ਜੇਲ੍ਹ ਦੇ ਵਿੱਚੋਂ ਛੁੱਟੀ ਗਿਆ, ਵਾਪਸ ਨਹੀਂ ਆਇਆ। ਇਹ ਪਰਮਜੀਤ ਸਿੰਘ ਵਾਲਾ ਕੇਸ ਹੈ। ਗੁਰਜੀਤ ਸਿੰਘ ਜਿਹੜਾ ਇਸ ਵੇਲੇ ਪ੍ਰੋਕਲੇਮਡ ਅਫੈਂਡਰ ਹੈਗਾ, ਇੱਕ CBI ਦੇ ਕੇਸ 'ਚ ਵਾਂਟਡ ਹੈ, ਇੱਕ ਹੋਰ ਵੀ ਕੇਸ ਵਿੱਚ ਵਾਂਟਡ ਹੈ ਜਿਹਦੇ ਵਿੱਚ ਉਹਦਾ ਪਰਿਵਾਰ ਇੱਕ ਸੈਕਸ ਸਕੈਂਡਲ ਚਲਾ ਰਿਹਾ ਸੀ ਪਟਿਆਲੇ ਵਿੱਚ। ਸੋ ਅਸੀਂ ਉਹਦੀ ਸੈਪਰੇਟ ਪਟੀਸ਼ਨ ਇੱਕ ਫਾਈਲ ਕੀਤੀ ਹੋਈ ਹੈ ਜਿਹਦੇ ਵਿੱਚ CBI ਦੀ ਡਿਊਟੀ ਲੱਗੀ ਹੋਈ ਹੈ ਵੀ ਬੰਦੇ ਨੂੰ ਅਰੈਸਟ ਕਰੋ। ਅਜਿਹੇ ਹਾਲਾਤਾਂ ਵਿੱਚ DSP ਗੁਰਜੀਤ ਸਿੰਘ ਦਾ ਕਾਨੂੰਨ ਦੀ ਪਹੁੰਚ ਤੋਂ ਬਾਹਰ ਰਹਿਣਾ ਕਈ ਵੱਡੇ ਸਵਾਲ ਉਠਾਉਂਦਾ ਹੈ। ਹੁਣ ਗੁਰਜੀਤ ਸਿੰਘ ਭਾਵੇਂ ਪ੍ਰੋਕਲੇਮਡ ਅਫੈਂਡਰ ਹੈ, ਲੇਕਿਨ ਪੁਲਿਸ ਨੂੰ ਪਤਾ ਵੀ ਉਹ ਕਿੱਥੇ ਹੈਗਾ, ਲੇਕਿਨ ਉਹਨੂੰ ਫੜ ਨਹੀਂ ਰਹੀ, ਕਿਉਂਕਿ ਜਦੋਂ ਨਿਜ਼ਾਮ ਹੀ ਇਸ ਤਰ੍ਹਾਂ ਦਾ ਹੋਵੇ ਤੇ DGP ਆਪ ਹੀ ਜਿਹੜਾ ਹੈਗਾ ਚਾਰਜਸ ਫੇਸ ਕਰ ਰਿਹਾ ਹੋਵੇ, ਤਾਂ ਇੱਕ ਸਾਰਾ ਮਾਹੌਲ ਇਸ ਤਰ੍ਹਾਂ ਦਾ ਵੀ ਇਹ ਲੋਕ ਜਿਹੜੇ ਜਿਨ੍ਹਾਂ ਨੇ ਮਿਲੀਟੈਂਸੀ ਦੇ ਦੌਰਾਨ ਬੰਦੇ ਚੁੱਕ ਕੇ ਮਾਰੇ ਜਾਂ ਬੰਦੇ ਗੁੰਮ ਕੀਤੇ, ਇਹਨਾਂ ਨੇ ਨੈਸ਼ਨਲ ਇੰਟਰਸਟ 'ਚ ਕੰਮ ਕੀਤਾ ਤੇ ਇਹਨਾਂ ਨੂੰ ਬਚਾਓ। ਸੋ ਉਸ ਮਾਹੌਲ ਦੇ ਵਿੱਚ ਸਾਰਿਆਂ 'ਚ ਇਹ ਲੜਾਈ ਲੜਨੀ ਬੜੀ ਮੁਸ਼ਕਿਲ ਹੈਗੀ ਹੈ। ਪਰਮਜੀਤ ਸਿੰਘ ਦੇ ਮਾਮਲੇ ਵਿੱਚ ਪੂਰਾ ਨਿਆਂ ਉਦੋਂ ਹੀ ਸਮਝਿਆ ਜਾ ਸਕੇਗਾ ਜਦੋਂ ਕਿ ਇਸ ਸਿੱਖ ਨੌਜਵਾਨ ਦੇ ਕਤਲ ਲਈ ਮੁੱਖ ਦੋਸ਼ੀ DSP ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਮੁੜ ਸਲਾਖਾਂ ਪਿੱਛੇ ਪਹੁੰਚਾਇਆ ਜਾਏਗਾ।